ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ, ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0573 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ ਤੇ ਜ਼ੈਂਡਰ ਗਰੁੱਪ, ਜਿਨ੍ਹਾਂ ਦੇ ਕੋਲੋਂ ਤੁਸੀਂ ਘਰ ਖਰੀਦਣ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ ਤੇ ਹੋਮ ਲੋਨਸ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਅੱਜ ਹੀ ਕਾਲ ਕਰੋ ਮੋਹਨ ਸਿੰਘ ਚੀਮਾ 8559052575 855-905-2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕਹਿੰਦੇ ਕੈਲੀਫੋਰਨੀਆ ਹੋ ਸਕਦੀ ਹੈ ਵੀ ਪਹਿਲੀ ਸਟੇਟ USA 'ਚ ਬਣ ਜਾਏ ਜਿੱਥੇ ਕੰਮ ਕਰਨ ਦੇ ਲਈ 32 ਘੰਟਿਆਂ ਨੂੰ ਇੱਕ ਹਫ਼ਤਾ ਗਿਣਿਆ ਜਾਵੇ। ਇੱਕ ਨਵਾਂ ਪ੍ਰਪੋਜ਼ ਬਿੱਲ ਲੈ ਕੇ ਆ ਰਿਹਾ ਕੈਲੀਫੋਰਨੀਆ ਦੇ ਲੈਜਿਸਲੇਟਰ, ਜਿਨ੍ਹਾਂ ਦੇ ਮੁਤਾਬਕ ਜੋ ਕੰਪਨੀਆਂ ਦੇ 500 ਤੋਂ ਵੱਧ ਇੰਪਲਾਈ ਹੈਗੇ ਆ, ਉਹਨਾਂ ਨੂੰ ਇਹ 40 ਘੰਟੇ ਤੋਂ ਘਟਾ ਕੇ 32 ਘੰਟੇ ਦਾ ਕੰਮ ਕਰਨਾ ਉਹਨਾਂ ਦੇ ਇੰਪਲਾਈ ਕਰਨਗੇ। ਇਹ ਵੀ ਬਿੱਲ 2932 ਦੇ ਅੰਡਰ। ਸੋ ਇਹ ਬਿੱਲ ਆਥਰਡ ਕੀਤਾ ਗਿਆ ਹੈਗਾ ਅਸੈਂਬਲੀ ਮੈਂਬਰ ਕ੍ਰਿਸਟੀਨਾ ਗਾਰਸੀਆ ਤੇ ਈਵਨ ਲੋ। ਇਸੇ ਤਰ੍ਹਾਂ ਇਹ ਸੈਨੋਜ਼ੇ ਤੋਂ ਹੈਗੇ ਆ। ਫੈਡਰਲ ਲੈਵਲ ਬਿੱਲ ਰਿਪਰੈਜ਼ੈਂਟੇਟਿਵ ਮਾਰਕ ਟਿਕਾਨੋ ਰਿਵਰਸਾਈਡ ਤੋਂ ਆ। ਹਜੇ ਤੱਕ ਇਹ ਤਾਂ ਨਹੀਂ ਪਤਾ ਵੀ ਇਹ ਬਿੱਲ ਪਾਸ ਹੋਊਗਾ ਕਿ ਨਹੀਂ, ਪਰ ਬਿੱਲ ਜ਼ਰੂਰ ਲੈ ਕੇ ਆ ਗਏ ਆ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਬਹੁਤ ਸਾਰੀਆਂ ਕੰਪਨੀਆਂ ਤਾਂ ਇੱਥੋਂ ਆਲਰੇਡੀ ਬਾਹਰ ਜਾ ਰਹੀਆਂ ਹੈਗੀਆਂ, ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਤੇ ਪਲੱਸ 47 ਮਿਲੀਅਨ ਅਮਰੀਕਨਸ ਨੇ ਵਲੰਟੀਅਰਲੀ ਆਪਣੀ ਜੌਬ ਕੁਇਟ ਕੀਤੀ ਆ ਸੰਨ 2021 ਦੇ ਵਿੱਚ। ਸੋ ਦੇਖਦੇ ਆ ਇਸ ਬਿੱਲ ਦੇ ਉੱਤੇ ਕੀ ਬਣਦਾ ਹੈਗਾ। ਇਹ ਨਵੀਂ ਚੀਜ਼ ਨਹੀਂ ਕੋਈ। ਇੱਦਾਂ ਦੇ ਜਿਹੜੇ ਪ੍ਰਯੋਗ ਆ ਹੋਰ ਵੀ ਕਈ ਥਾਵਾਂ ਦੇ ਉੱਤੇ ਚੱਲ ਰਹੇ ਆ, ਜਿਸ ਨੂੰ 4 ਡੇ ਵੀਕ ਕਹਿ ਕੇ ਜਿਹੜਾ ਆ ਉਹ ਗਰਦਾਨਿਆ ਜਾ ਰਿਹਾ ਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਇਸ ਦੇ ਉੱਤੇ ਪ੍ਰਯੋਗ ਚੱਲ ਰਹੇ ਆ ਤੇ ਹੁਣ ਅਮਰੀਕਾ ਦੇ ਕਈ ਸੂਬਿਆਂ ਦੇ ਵਿੱਚ 4 ਡੇ ਵੀਕ ਦੇ ਉੱਤੇ ਪ੍ਰਯੋਗ ਜਿਹੜੇ ਉਹ ਸ਼ੁਰੂ ਕੀਤੇ ਜਾਣਗੇ। ਹਾਲ ਦੀ ਘੜੀ ਤਾਂ ਇੱਥੇ ਕੰਮ ਕਰਨ ਵਾਲਿਆਂ ਦੀ ਘਾਟ ਆ, ਨੌਕਰੀਆਂ ਜ਼ਿਆਦੀਆਂ ਆ, ਕਾਮੇ ਜਿਹੜੇ ਉਹ ਘੱਟ ਆ, ਜਿਸ ਦੇ ਚੱਲਦਿਆਂ ਉਹ ਤਾਂ ਇਮੀਗਰੈਂਟਸ ਦੇ ਕਾਫੀ ਖਿਲਾਫ ਬੋਲਦੇ ਰਹਿੰਦੇ ਆ, ਪਰ ਸੀਜ਼ਨਲ ਇਮੀਗਰੈਂਟ ਵੀਜ਼ੇ ਦੀ ਜਿਹੜੇ ਆંકੜੇ ਆ ਉਹ ਵਧਾਏ ਗਏ ਨੇ ਤਾਂ ਜੋ ਬਾਹਰੋਂ ਆ ਕੇ ਲੋਕ ਕੰਮ ਕਰਨ ਇੱਥੇ। ਸੋ ਹੁਣ ਦੇਖੋ ਅੱਗੇ ਇਸ ਦੇ ਬਾਬਤ ਕੀ ਬਣਦਾ ਹੈਗਾ ਆ। ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ, ਯੂਨੀਵਰਸਲ ਜਿਹੜੀ ਪੇ ਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਕਾਫੀ ਜ਼ਿਆਦਾ ਕਹਿ ਲਓ ਵੀ ਚਰਚਾ ਦਾ ਵਿਸ਼ਾ ਜਿਹੜੀਆਂ ਉਹ ਬਣਦੀਆਂ ਜਾ ਰਹੀਆਂ ਆ। ਅੱਜ ਡਾਕਟਰ ਫਾਊਚੀ ਨੇ COVID-19 ਦੇ ਕੇਸਾਂ ਦੇ ਵਿੱਚ ਵੱਧ ਰਹੇ ਆંકੜਿਆਂ ਦੇ ਬਾਰੇ ਜਿਹੜੀ ਉਹ ਗੱਲ ਕੀਤੀ। ਉਹਨਾਂ ਨੇ ਕਿਹਾ ਵੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹੋ ਸਕਦਾ ਵੀ COVID-19 ਦੇ ਕੇਸਿਸ ਹੋਰ ਵਧਣ। ਕੈਪੀਟਲ ਹਿੱਲ ਦੇ ਵਿੱਚ ਨੈਂਸੀ ਪਲੋਸੀ ਤੋਂ ਲੈ ਕੇ ਹੋਰ ਬਹੁਤ ਸਾਰੇ ਜਿਹੜੇ ਵੱਡੇ ਵੱਡੇ ਲੀਡਰਸ ਆ ਉਹ COVID-19 ਦਾ ਸ਼ਿਕਾਰ ਹੋਏ ਨੇ। BA.2 ਜਿਹੜਾ ਵੇਰੀਐਂਟ ਆ ਓਮੀਕਰੋਨ ਦਾ, ਉਸ ਦੇ ਫੈਲਣ ਦੀ ਕਹਿ ਲਓ ਵੀ ਤੇਜ਼ੀ ਬਹੁਤ ਆ, ਉਹ ਤੇਜ਼ੀ ਦੇ ਨਾਲ ਫੈਲਦਾ ਹੈ। ਕਹਿੰਦੇ ਵੀ ਨੈਕਸਟ ਕਪਲ ਆਫ ਵੀਕਸ ਦੇ ਵਿੱਚ ਇਹ ਆંકੜੇ ਫੇਰ ਵੱਧ ਸਕਦੇ ਹੈਗੇ ਆ। ਉੱਦਾਂ ਦੇਖਿਆ ਜਾਵੇ ਤਾਂ ਬਹੁਤੀਆਂ ਥਾਵਾਂ ਦੇ ਉੱਤੇ ਹੁਣ ਮਾਸਕ ਦੀ ਕਿਸੇ ਵੀ ਤਰੀਕੇ ਦੀ ਕੋਈ ਮੈਂਡੇਟ ਆ ਉਹ ਨਹੀਂ ਰਹਿ ਗਈ। ਇੱਥੋਂ ਤੱਕ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਫੁੱਲੀ ਵੈਕਸੀਨੇਸ਼ਨ ਹੋਣ ਵਾਲੀ ਮੈਂਡੇਟ ਨੂੰ ਵੀ ਹਟਾਇਆ ਜਾ ਰਿਹਾ ਆ।
ਜਾਂ ਉਹ ਲੋਕਾਂ ਦੇ ਉੱਤੇ ਜਿਹੜੀ ਉਹ ਛੱਡਿਆ ਜਾ ਰਿਹਾ ਹੈ। ਸੋ ਹੁਣ ਦੇਖੋ ਵੀ ਕੀ ਜਿਹੜਾ ਇਹ ਬਣਦਾ ਆ। ਨੋ ਡਾਊਟ ਹਾਲ ਦੀ ਘੜੀ ਠੀਕ ਲੱਗ ਰਿਹਾ ਆ, ਪਰ ਇਹ ਨਾ ਹੋਵੇ ਵੀ ਇਹ ਹੋਰ ਇੱਕ ਵੇਰੀਐਂਟ ਉਹ ਤੇਜ਼ੀ ਦੇ ਨਾਲ ਫੈਲੇ ਤੇ ਫਿਰ ਸਾਰਾ ਕੁਝ ਕੰਮਕਾਜ ਜਿਹੜਾ ਉਹ ਠੱਪ ਹੋਣ ਵੱਲ ਨੂੰ ਜਿਹੜਾ ਉਹ ਚਲੇ ਜਾਵੇ। ਸੋ ਸਾਰਿਆਂ ਨੂੰ ਕਹਿੰਦੇ ਵੀ ਧਿਆਨ ਇhtiyਾਤ ਜਿਹੜਾ ਉਹ ਜ਼ਰੂਰ ਰੱਖਣਾ ਚਾਹੀਦਾ ਆ। ਜੀ, ਅਗਲੀ ਖਬਰ ਟੈਕਸਸ ਤੋਂ ਆ ਰਹੀ ਹੈ। ਟੈਕਸਸ ਨੇ ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ, ਟੈਕਸਸ ਦੇ ਗਵਰਨਰ ਨੇ ਅੱਜ ਆਲਰੇਡੀ ਬੱਸਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਕੈਪੀਟਲ ਹਿੱਲ ਨੂੰ, ਵਾਸ਼ਿੰਗਟਨ ਡੀਸੀ ਦੇ ਵਿੱਚ। ਟੈਕਸਸ ਡਿਵੀਜ਼ਨ ਆਫ ਐਮਰਜੈਂਸੀ ਮੈਨੇਜਮੈਂਟ ਨੇ ਅੱਜ ਇਹ ਦੱਸਿਆ ਕਿ 40 ਦੇ ਕਰੀਬ ਮਾਈਗ੍ਰੈਂਟ ਹਰ ਇੱਕ ਬੱਸ ਦੇ ਵਿੱਚ ਭੇਜੇ ਜਾਣਗੇ। ਕਹਿੰਦੇ ਅਨਸਪੈਸੀਫਾਈਡ ਨੰਬਰ ਆਫ ਬੱਸਸ ਆਲਰੇਡੀ ਭੇਜ ਦਿੱਤੀਆਂ ਗਈਆਂ ਹੈਗੀਆਂ। ਇਹ ਸਾਰਾ ਕੁਝ ਟਾਈਟਲ 42 ਨੂੰ ਲੈ ਕੇ ਕੀਤਾ ਗਿਆ ਹੈ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਉਹ ਅਸੀਂ ਖਤਮ ਕਰਨ ਜਾ ਰਹੇ ਹਾਂ। ਤੇ ਟੈਕਸਸ ਦੇ ਗਵਰਨਰ ਕਹਿੰਦੇ ਆ ਵੀ ਸਾਡੀ ਸਟੇਟ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਲੋਕ ਐਂਟਰ ਹੋਣਗੇ। ਸੋ ਉਸ ਕਰਕੇ ਤਾਂ ਕਿ ਪੂਰੀ ਅਮਰੀਕਾ ਦੇ ਵਿੱਚ ਦੇਖਿਆ ਜਾ ਸਕੇ, ਆਪਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਸਾਰੇ ਹੀ ਜਿਹੜੇ ਅਨਡਾਕੂਮੈਂਟਡ ਲੋਕਾਂ ਨੂੰ ਫੜਿਆ ਜਾਂਦਾ ਟੈਕਸਸ ਦੇ ਬਾਰਡਰ ਤੇ, ਉੱਥੇ ਭੇਜਣ ਜਾ ਰਹੇ ਹੈਗੇ ਜੀ। ਉੱਦਾਂ ਮਈ 29 ਨੂੰ ਇਹ ਟਾਈਟਲ 42 ਦੀਆਂ ਜਿਹੜੀਆਂ ਪਾਬੰਦੀਆਂ ਹਟਣਗੀਆਂ, ਪਰ ਇਹਨਾਂ ਨੇ ਪਹਿਲਾਂ ਹੀ ਬੱਸਾਂ ਘੱਲਣੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਨੇ। ਅਗਲੀ ਗੱਲ ਕਰਦੇ ਜਾਈਏ, FAA ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਦੱਸਿਆ ਵੀ ਉਹਨਾਂ ਨੇ ਹੁਣ ਤੱਕ ਦੇ ਉਹਨਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਜੁਰਮਾਨੇ ਪਾਏ ਆ ਅਨਰੂਲੀ ਪੈਸੰਜਰਸ ਦੇ ਲਈ, ਜਿਨ੍ਹਾਂ ਨੇ ਮਾਸਕ ਨੂੰ ਲੈ ਕੇ ਕਾਫੀ ਜ਼ਿਆਦਾ ਕਈ ਫਲਾਈਟਾਂ ਰੱਦ ਕਰਵਾਈਆਂ, ਕੈਂਸਲ ਕਰਾਈਆਂ, ਡਿਲੇ ਕਰਾਈਆਂ, ਇੱਥੋਂ ਤੱਕ ਕਿ ਕਈਆਂ ਨੇ ਹਾਥਾਪਾਈ ਵੀ ਕਈਆਂ ਦੇ ਨਾਲ ਕੀਤੀ। ਏਜੰਸੀ ਨੇ ਕਿਹਾ ਵੀ ਉਹ $2 ਮਿਲੀਅਨ ਵਰਥ ਆਫ ਫਾਈਨਸ 1 ਜਨਵਰੀ ਤੋਂ ਉਹ ਪਾ ਚੁੱਕੇ ਨੇ, ਜਿਹੜੇ ਅਨਰੂਲੀ ਬਿਹੇਵੀਅਰ ਆ ਉਸ ਨੂੰ ਜਿਹੜਾ ਹਟਾਉਣ ਕਰਕੇ ਉਸ ਨੂੰ ਘੱਟ ਕਰਨ ਦੇ ਲਈ। ਹੁਣ ਤੱਕ ਦਾ ਕਹਿੰਦੇ ਸਭ ਤੋਂ ਵੱਡਾ ਫਾਈਨ $81,950 ਦਾ ਇਹਨਾਂ ਨੇ ਪਾਇਆ ਹੈ ਉਸ ਪੈਸੰਜਰ ਦੇ ਉੱਤੇ, ਜਿਸ ਨੇ ਕੈਬਿਨ ਡੋਰ ਹੀ ਜਿਹੜੀ ਉਹ ਖੋਲ ਦਿੱਤੀ, ਠੁੱਕਿਆ ਵੀ, ਹੈਡਬਟ ਵੀ ਜਿਹੜਾ ਉਹ ਕੀਤਾ, ਇੱਥੋਂ ਤੱਕ ਕਿ ਕਰੂ ਮੈਂਬਰਸ ਤੇ ਬਾਕੀ ਪੈਸੰਜਰਸ ਨੂੰ ਲੱਤਾਂ ਜਾਂ ਕਿੱਕ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਡੈਲਸ ਤੋਂ ਚਾਰਲਟ ਤੱਕ ਇਹ ਫਲਾਈਟ ਸੀਗੀ ਅਮਰੀਕਨ 에ਅਰਲਾਈਨਸ ਦੇ ਉੱਤੇ। ਇਸ ਪੈਸੰਜਰ ਨੇ ਇਸ ਤਰੀਕੇ ਦੇ ਨਾਲ ਖਰੂਦ ਪਾਇਆ ਸੀ। ਦੂਜਾ ਫਾਈਨ ਉਹਨਾਂ ਨੇ $77,272 ਦਾ ਉਸ ਪੈਸੰਜਰ ਨੂੰ ਪਾਇਆ। ਉਹਨੇ ਵੀ ਜਿਹੜਾ ਕੈਬਿਨ ਡੋਰ ਖੋਲਤਾ ਤੇ ਆਪਣੇ ਨਾਲ ਦੇ ਪੈਸੰਜਰ ਨੂੰ ਦੰਦੀ ਵੱਢੀ। ਇਹ ਡੈਲਟਾ ਦੀ ਫਲਾਈਟ ਸੀਗੀ, ਵੇਗਸ ਤੋਂ ਅਟਲਾਂਟਾ ਨੂੰ ਜਿਹੜੀ ਉਹ ਜਾ ਰਹੀ ਸੀਗੀ। ਸੋ ਕਹਿੰਦੇ ਵੀ ਇਹਨਾਂ ਨੇ ਹੁਣ ਇਹ ਪ੍ਰਪੋਜ਼ ਕੀਤਾ ਵੀ $2 ਮਿਲੀਅਨ ਤੱਕ ਦੇ ਜੁਰਮਾਨੇ ਵੱਖ-ਵੱਖ ਉਹਨਾਂ ਪੈਸੰਜਰਸ ਦੇ ਉੱਤੇ ਪਾਏ ਜਾਣਗੇ, ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਬਦਤਮੀਜ਼ੀਆਂ ਕੀਤੀਆਂ ਸੀਗੀਆਂ ਫਲਾਈਟਸ ਦੇ ਵਿੱਚ, ਖਾਸ ਕਰਕੇ ਉਦੋਂ ਜਦੋਂ ਮਾਸਕ ਦਾ ਮੈਂਡੇਟ ਫੈਡਰਲ ਟਰੈਵਲ ਦੇ ਲਈ ਚੱਲ ਰਿਹਾ ਸੀ। ਜੀ, ਅਗਲੀ ਖਬਰ ਚਲੀਏ ਸੈਨ ਫਰਾਂਸਿਸਕੋ ਤੋਂ ਆ ਰਹੀ ਹੈ। ਕ੍ਰੈਕਨ ਕੰਪਨੀ ਦੀ CEO ਜੈਸੀ ਪਾਵਲ ਨੇ ਕਿਹਾ ਹੈ ਵੀ ਅਸੀਂ ਕ੍ਰੈਕਨ ਦਾ ਗਲੋਬਲ ਹੈੱਡਕੁਆਟਰ ਜੋ ਸੈਨ ਫਰਾਂਸਿਸਕੋ 'ਚ ਆ ਉਹ ਬੰਦ ਕਰਨ ਜਾ ਰਹੇ ਹਾਂ। ਕਹਿੰਦੇ ਵੀ ਸੈਨ ਫਰਾਂਸਿਸਕੋ ਇਸ ਟਾਈਮ ਸੇਫ ਨਹੀਂ ਹੈਗਾ, ਸੈਨ ਫਰਾਂਸਿਸਕੋ ਇਜ਼ ਨਾਟ ਸੇਫ, ਇਸ ਕਰਕੇ ਆਪਾਂ ਹੈੱਡਕੁਆਟਰ ਮੂਵ ਕਰਕੇ ਸਾਰੇ EMPLOYEE ਵੀ ਇੱਥੋਂ ਮੂਵ ਕਰਨ ਜਾ ਰਹੇ ਹੈਗੇ ਆ। ਗਲੋਬਲ ਹੈੱਡਕੁਆਟਰ 548 ਮਾਰਕੀਟ ਸਟਰੀਟ ਦੇ ਉੱਤੇ ਸੀ, ਸੈਂਟਰ ਆਫ ਸੈਨ ਫਰਾਂਸਿਸਕੋ। ਇਹ ਕ੍ਰਿਪਟੋ ਕਰੰਸੀ ਵਾਲੀ ਕੰਪਨੀ ਆ ਜਿਨ੍ਹਾਂ ਨੇ ਇਹ ਕਿਹਾ ਹੈ ਵੀ ਅਸੀਂ ਇੱਥੋਂ ਮੂਵ ਹੋਣ ਜਾ ਰਹੇ ਹਾਂ। ਹਜੇ ਤੱਕ ਉਹਨਾਂ ਨੇ ਆਪਣੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕ੍ਰਾਈਮ ਦੀ ਜਾਂ ਹੋਮਲੈਸਨੈਸ ਇੱਦਾਂ ਦੀ ਕੋਈ ਗੱਲਬਾਤ ਨਹੀਂ ਕੀਤੀ, ਪਰ ਉਹਨਾਂ ਦੇ ਕੁਝ EMPLOYEE ਕਹਿ ਰਹੇ ਆ ਵੀ 6 ਵਜੇ ਤੋਂ ਬਾਅਦ ਸੈਨ ਫਰਾਂਸਿਸਕੋ ਦੇ ਵਿੱਚ ਸਕਿਡ ਰੋ ਬਣ ਜਾਂਦਾ ਹੈ। ਕਹਿੰਦੇ ਵੀ ਬਹੁਤ ਮਾੜੀ ਹਾਲਤ ਹੁੰਦੀ ਹੈ। ਇੱਕ EMPLOYEE ਕਹਿੰਦਾ ਵੀ ਮੈਂ ਯੂਰਪ ਤੋਂ ਆਇਆ ਵੀ ਇੱਦਾਂ ਦੀ ਗੱਲਬਾਤ ਜੋ ਕੁਝ ਉੱਥੇ ਹੁੰਦਾ ਹੈ ਉਹ ਮੈਂ ਕਦੇ ਵੀ ਨਹੀਂ ਦੇਖਿਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਔਰਤ, ਉਸ ਦੇ ਉੱਤੇ ਹੁਣ ਦੋਸ਼ ਲੱਗ ਰਿਹਾ ਵੀ ਉਹਨੇ ਆਪਣੇ ਹੀ ਜਿਹੜੇ 2 ਬੱਚੇ ਆ ਉਹਨਾਂ ਨੂੰ ਬਾਥ ਟੱਬ ਦੇ ਵਿੱਚ ਡੁਬੋ ਕੇ ਜਿਹੜਾ ਉਹ ਡੁਬੋ ਦਿੱਤਾ ਆ। ਕਰਟਨੀ ਵਿਲੀਅਮਸ 26 ਸਾਲਾਂ ਦੀ, ਉਹਨੇ ਕਹਿੰਦੇ ਵੀ ਆਪਣੇ ਘਰ ਵਾਲੇ ਨੂੰ ਕਥਿਤ ਤੌਰ ਤੇ ਉੱਤੇ ਕਿਹਾ ਵੀ ਉਹਦੇ ਕੋਲੋਂ ਨਿਆਣਿਆਂ ਨੂੰ ਸੱਟ ਜਿਹੜੀ ਉਹ ਲੱਗ ਗਈ ਆ। ਬਾਅਦ 'ਚ ਕਹਿੰਦੇ ਵੀ ਦੇਖਿਆ ਵੀ ਉਹਨਾਂ ਦਾ ਜਿਹੜਾ ਬੱਚਾ, ਬੇਬੀ ਤੇ ਟੌਡਲਰ ਜਿਹੜਾ ਉਹ ਬਾਥ ਟੱਬ ਦੇ ਵਿੱਚ ਸੀਗੇ, ਪਾਣੀ ਦੇ ਨਾਲ ਭਰੇ ਹੋਏ।
5 ਮਹੀਨੇ ਦਾ ਸੀਗਾ ਇੱਕ ਬੱਚਾ ਤੇ ਇੱਕ 2 ਸਾਲ ਦਾ ਜਿਹੜਾ ਉਹ ਮੁੰਡਾ ਸੀਗਾ। ਇਹਨਾਂ ਨੂੰ ਕਹਿੰਦੇ ਵੀ ਕੋਰਟਨੀ ਵਿਲੀਅਮਸ ਨੇ ਜਿਹੜਾ ਉਹ ਡੁਬੋ ਦਿੱਤਾ ਸੀਗਾ। ਸੋ ਕਹਿੰਦੇ ਵੀ ਹੁਣ ਇਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਯੂਬਾ ਕਾਉਂਟੀ ਜੇਲ੍ਹ ਦੇ ਵਿੱਚ ਮਰਡਰ ਚਾਰਜਿਸ ਦੇ ਉੱਤੇ ਬੁੱਕ ਕੀਤਾ ਆ। ਯੂਬਾ ਕਾਉਂਟੀ ਸ਼ੈਰਿਫ ਆਫਿਸ ਨੂੰ ਜਿਹੜਾ ਉਹ ਸੱਦਿਆ ਗਿਆ ਸੀਗਾ ਇਸ ਘਰ ਦੇ ਵਿੱਚ, ਤੇ ਉਦੋਂ ਉਹਨਾਂ ਨੂੰ ਇਹ ਜਿਹੜੇ ਦੋਨੋਂ ਮੁੰਡੇ ਆ ਉਹ ਉੱਥੇ ਮਿਲੇ। ਦੋਨੋਂ ਹੀ ਅਨਰਿਸਪੋਂਸਿਵ ਸੀਗੇ। ਪਾਣੀ ਪੂਰੀ ਤਰ੍ਹਾਂ ਬਾਥਟਬ 'ਚ ਭਰਿਆ ਗਿਆ ਸੀਗਾ ਤੇ ਹੁਣ ਇਨਵੈਸਟੀਗੇਸ਼ਨ ਇਸ ਟਾਈਮ ਮੁੱਢਲੇ ਦੌਰ ਦੇ ਵਿੱਚ ਇਹ ਚੱਲ ਰਹੀ ਆ। ਡੈਪਟੀਜ਼ ਨੇ ਲਾਈਫ ਸੇਵਿੰਗ ਮੈਜਰਸ ਅਪਣਾਏ, ਪਰ ਮੌਕੇ ਦੇ ਉੱਤੇ ਹੀ ਇਹਨਾਂ ਬੱਚਿਆਂ ਨੂੰ ਮ੍ਰਿਤ ਘੋਸ਼ਿਤ ਕੀਤਾ ਗਿਆ। ਜੀ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਖਬਰ ਇਹ ਆ ਰਹੀ ਆ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਇਹ ਕਿਹਾ ਵੀ ਹੁਣ ਕੈਨੇਡਾ ਦੇ ਵਿੱਚ ਬਾਹਰਲੇ ਕਿਸੇ ਵੀ ਮੁਲਕ ਦਾ ਬੰਦਾ 2 ਸਾਲ ਦੇ ਲਈ ਘਰ ਨਹੀਂ ਖਰੀਦ ਸਕਦਾ। ਜੇ ਤੁਸੀਂ ਕੈਨੇਡਾ ਦੇ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੈਗੇ ਆ, ਫਿਰ ਹੀ ਖਰੀਦ ਸਕਦੇ ਆ। ਇਹ ਸਾਰਾ ਕੁਝ ਇਸ ਕਰਕੇ ਕੀਤਾ ਗਿਆ ਕਿ ਘਰਾਂ ਦੀਆਂ ਪ੍ਰਾਈਸਿਸ ਉੱਥੇ 1 ਸਾਲ ਦੇ ਵਿੱਚ 20% ਤੋਂ ਵੀ ਵੱਧ ਵਧੀਆਂ ਤੇ ਐਵਰੇਜ ਘਰ ਦੀ ਪ੍ਰਾਈਸ 6.5 ਲੱਖ ਡਾਲਰ ਦੇ ਕਰੀਬ ਹੋ ਗਈ ਆ। ਕਹਿੰਦੇ ਵੀ ਜਿਹੜੀ ਕਿ 9 ਟਾਈਮ ਬਣਦੀ ਹੈਗੀ ਤੁਹਾਡੀ ਐਵਰੇਜ ਇਨਕਮ ਦੇ ਹਿਸਾਬ ਦੇ ਨਾਲ, 9 ਟਾਈਮਸ ਅਕੋਰਡਿੰਗ ਟੂ ਯੂਰ ਇਨਕਮ। ਸੋ ਇਸ ਸਕਾਈ ਰੌਕਟਿੰਗ ਹਾਊਸਿੰਗ ਪ੍ਰਾਈਸਿਸ ਦੇ ਲਈ ਪੋਪੂਲੇਸ਼ਨ ਗਰੋਥ ਵੀ ਰੀਜ਼ਨ ਹੈਗਾ ਆ, ਸ਼ਾਰਟੇਜ ਆਫ ਹੋਮਸ ਵੀ ਆ, ਪਰ ਬਹੁਤ ਸਾਰੇ ਮੁਲਕਾਂ ਤੋਂ, ਚਾਈਨਾ ਤੋਂ, ਇੰਡੀਆ ਤੋਂ ਜਾਂ ਹੋਰ ਬਹੁਤ ਸਾਰੇ ਬਲੈਕ ਮਨੀ ਵਾਲੇ ਲੋਕ ਵੀ ਉੱਥੇ ਆ ਕੇ ਪ੍ਰਾਪਰਟੀਆਂ ਖਰੀਦ ਲੈਂਦੇ ਸੀ, ਜਿਹਦੇ ਕਰਕੇ ਘਰਾਂ ਦੀਆਂ ਪ੍ਰਾਈਸਾਂ ਉੱਪਰ ਜਾਂਦੀਆਂ ਸੀ। ਜੀ। ਬੀਤੇ ਵੀਕ ਦੇ ਵਿੱਚ ਆਸਕਰਸ ਆ ਉਹ ਵਿਵਾਦਾਂ ਦੇ ਘੇਰੇ 'ਚ ਰਹੇ, ਕਿਉਂਕਿ ਜਿਹੜਾ ਕਮੇਡੀਅਨ ਕ੍ਰਿਸ ਰੌਕ ਸੀ ਉਸ ਨੂੰ ਚਪੇੜ ਮਾਰ ਦਿੱਤੀ ਸੀਗੀ ਵਿਲ ਸਮਿਥ ਨੇ। ਇਸ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਉਹ ਛਿੜੀ ਰਹੀ, ਤੇ ਅੱਜ ਜਿਹੜੇ ਬੋਰਡ ਆਫ ਗਵਰਨਰਸ ਹੈਗੇ ਆ ਅਕੈਡਮੀ ਦੇ ਆਸਕਰਸ ਦੇ, ਉਹਨਾਂ ਨੇ ਫੈਸਲਾ ਲਿਆ ਆ ਵੀ ਅਗਲੇ 10 ਸਾਲ ਤੱਕ ਵਿਲ ਸਮਿਥ ਆ ਉਸ ਨੂੰ ਅਕੈਡਮੀ ਅਵਾਰਡਸ ਅਟੈਂਡ ਕਰਨ ਤੋਂ ਰੋਕਿਆ ਗਿਆ ਆ। ਸੋ ਅਗਲੇ 10 ਸਾਲ ਤੱਕ ਆਸਕਰਸ ਦੇ ਵਿੱਚ ਵਿਲ ਸਮਿਥ ਆ ਉਹ ਹਿੱਸਾ ਜਿਹੜਾ ਨਹੀਂ ਲੈ ਸਕੇਗਾ। ਇਸ ਤੋਂ ਬਾਅਦ ਦੇ ਵਿੱਚ ਤੁਰੰਤ ਹੀ ਵਿਲ ਸਮਿਥ ਨੇ ਆਪਣੀ ਸਟੇਟਮੈਂਟ ਜਿਹੜੀ ਉਹ ਜਾਰੀ ਕੀਤੀ। ਉਹਨਾਂ ਨੇ ਉਸਨੇ ਕਿਹਾ ਵੀ ਉਹ ਅਸੈਪਟ ਕਰਦਾ ਆ ਤੇ ਇੱਜ਼ਤ ਕਰਦਾ ਆ ਅਕੈਡਮੀ ਦੇ ਇਸ ਡਿਸੀਜਨ ਦੀ। ਕ੍ਰਿਸ ਰੌਕ ਦੇ ਕਾਮੇਡੀ ਕਰੀਅਰ ਦੇ ਵਿੱਚ ਇਹ ਚਪੇੜ ਪੈਣ ਤੋਂ ਬਾਅਦ 'ਚ ਇਸ ਦੇ ਹੁਣ ਸ਼ੋਜ਼ ਕਹਿੰਦੇ ਆ ਧੜਾ ਧੜ ਵਿਕ ਰਹੇ ਹੈਗੇ ਆ। ਸੋ ਕਾਫੀ ਲਾਈਵ ਪਰਫਾਰਮੈਂਸਿਸ ਕ੍ਰਿਸ ਰੌਕ ਦੀਆਂ ਜਿਹੜੀਆਂ ਹੋਣੀਆਂ ਆ ਤੇ ਅਕੈਡਮੀ ਨੇ ਧੰਨਵਾਦ ਵੀ ਕੀਤਾ ਕ੍ਰਿਸ ਰੌਕ ਦਾ, ਵੀ ਚਪੇੜ ਪੈਣ ਦੇ ਬਾਵਜੂਦ ਵੀ ਉਹ ਸ਼ਾਂਤ ਰਿਹਾ ਤੇ ਉਸਨੇ ਸਭਿਅਕ ਤਰੀਕੇ ਦੇ ਨਾਲ ਇਸ ਪੂਰੀ ਜਿਹੜੀ ਹੋਈ ਕੰਟਰੋਵਰਸੀ ਆ ਉਸ ਨੂੰ ਸਾਂਭਿਆ। ਅਗਲੀ ਖਬਰ ਜਿਹੜੀ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਸਾਰੇ ਆਫਿਸਿਸ ਹੁਣ ਪੂਰੇ USA ਦੇ ਵਿੱਚ ਖੁੱਲ ਗਏ ਹੈਗੇ ਆ। ਕੱਲ ਤੋਂ ਹੀ ਵੀਰਵਾਰ ਤੋਂ ਇਹ ਆਫਿਸ ਖੁੱਲੇ ਆ। ਪਹਿਲਾਂ ਤੁਹਾਨੂੰ ਅਪਾਇੰਟਮੈਂਟ ਬਣਾ ਕੇ ਫੋਨ ਤੇ ਜਾਣਾ ਪੈਂਦਾ ਸੀ ਤੇ ਕਈ ਵਾਰੀ ਫੋਨ ਦੇ ਉੱਤੇ ਵੀ 4-4 5-5 ਦਿਨ ਤੁਹਾਨੂੰ ਲੱਗ ਜਾਂਦੇ ਸੀ ਅਪਾਇੰਟਮੈਂਟ ਬਣਾਉਣ ਨੂੰ। ਸੋ ਇਸੇ ਤਰ੍ਹਾਂ ਬੇਕਰਸਫੀਲਡ, ਫ੍ਰਿਜ਼ਨੋ, ਸੈਨ ਹੋਜ਼ੇ, ਜੁਬਾ ਸਿਟੀ, ਜਿੱਥੇ ਜਿੱਥੇ ਵੀ ਸੋਸ਼ਲ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ ਆਫਿਸ ਹੈਗੇ ਆ ਇਹ ਸਾਰੇ ਖੁੱਲ ਗਏ ਹੈਗੇ ਆ। ਐਕਟਿੰਗ ਕਮਿਸ਼ਨਰ ਕਿਲੋਲੋ ਕੀਜ਼ਾਕਾਈ ਉਹਨਾਂ ਨੇ ਇਹ ਕਿਹਾ ਆ ਵੀ ਜੋ ਪਹਿਲਾਂ ਰਿਮੋਟ ਸਰਵਿਸ ਚੱਲਦੀ ਸੀ ਹੁਣ ਸਾਰੇ ਜਣੇ ਇੰਪਲਾਈਜ਼ ਉਹਨਾਂ ਦੇ ਆਫਿਸ ਦੇ ਵਿੱਚ ਆ ਗਏ ਆ। ਸੋ ਥੋੜੀ ਬਹੁਤੀ ਡਿਲੇ ਤਾਂ ਹੋ ਸਕਦੀ ਹੈ, ਪਰ ਆਫਿਸ ਵਿੱਚ ਤੁਸੀਂ ਵਾਕ ਇਨ ਕਰ ਸਕਦੇ ਹੈਗੇ। ਅਗਲੀ ਖਬਰ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਆ। ਬਹੁਤ ਸਾਰੇ ਲੋਕ ਇਸ ਚੀਜ਼ ਤੋਂ ਵਾਕਿਫ ਹੋਣਗੇ। ਪਹਿਲਾਂ ਲੋਕ ਨਾਮ ਬਦਲ ਲੈਂਦੇ ਸੀਗੇ। ਅਸਾਈਲਮ ਪਹਿਲੋਂ ਇੱਕ ਨਾਂ ਤੇ, ਫਿਰ ਦੂਜੇ ਨਾਂ ਤੇ, ਫਿਰ ਕੁਛ, ਫਿਰ ਅੱਗੇ ਤੋਂ ਅੱਗੇ ਜਿਹੜਾ ਆ ਉਹ ਕੰਮ ਚੱਲਦਾ ਜਾਂਦਾ ਸੀ। ਅੱਜ ਰੋਚੈਸਟਰ ਦੇ ਵਿੱਚ ਸਿਮਰਜੀਤ ਸਿੰਘ ਨਾਂ ਦਾ ਇੱਕ 50 ਸਾਲਾਂ ਦਾ ਜਿਹੜਾ ਬੰਦਾ ਆ ਉਸ ਨੇ ਆਪਣੇ ਦੋਸ਼ ਸਵੀਕਾਰੇ ਆ। ਉਸਨੇ ਕਿਹਾ ਵੀ ਜਿਹੜਾ ਨੈਚੁਰਲਾਈਜੇਸ਼ਨ ਨੂੰ ਲੈ ਕੇ ਉਸਨੇ ਫਰਾਡ ਕੀਤਾ ਆ। ਇਸ ਦੇ ਵਿੱਚ ਇਹਨੇ ਮੰਨਿਆ ਵੀ ਉਹਨੇ ਫਾਲਸ ਆਇਡੈਂਟੀਫਿਕੇਸ਼ਨ ਇਨਫੋਰਮੇਸ਼ਨ ਦਿੱਤੀ ਆ ਤਾਂ ਜੋ ਉਹ ਡੈਪੂਟੇਸ਼ਨ ਤੋਂ ਬਚ ਸਕੇ ਤੇ US ਦਾ ਜਿਹੜਾ ਸਿਟੀਜ਼ਨ ਬਣੇ। ਯੂਨਾਈਟਿਡ ਸਟੇਟ ਦੇ ਅਟਾਰਨੀ ਕਾਰਲਾ ਬੀ ਫਰੀਡਮੈਨ ਤੇ ਮੈਥਿਓ ਸਕਾਰਪੀਨੋ ਜਿਹੜੇ ਐਕਟਿੰਗ ਸਪੈਸ਼ਲ ਏਜੰਟ ਹੈਗੇ ਨੇ ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਸ਼ਨਸ ਦੇ ਬਫਲੋ ਫੀਲਡ ਆਫਿਸ ਦੇ, ਉਹਨਾਂ ਨੇ ਦੱਸਿਆ
ਆਪਣੀ ਗਿਲਟੀ ਪਲੀ ਦੇ ਵਿੱਚ ਸਿਮਰਜੀਤ ਸਿੰਘ ਨੇ ਮੰਨਿਆ ਵੀ 1995 ਦੀ ਅਸਾਈਲਮ ਐਪਲੀਕੇਸ਼ਨ ਦੇ ਵਿੱਚ ਉਸਨੇ ਗਲਤ ਆਈਡੈਂਟੀਟੀ, ਫਾਲਸ ਆਈਡੈਂਟੀਟੀ ਨੂੰ ਜਿਹੜਾ ਆ ਉਹ ਵਰਤਿਆ। ਇਸ ਦੇ ਨਾਲ ਉਸ ਤੋਂ ਪਹਿਲਾਂ 1993 ਚ ਉਸਨੇ ਇੱਕ ਵਾਰੀ ਹੋਰ ਅਸਾਈਲਮ ਲੈਣ ਦੀ ਕੋਸ਼ਿਸ਼ ਕੀਤੀ ਸੀ, ਉਹ ਵੀ ਡਿਸਕਲੋਜ਼ ਕਰਨ ਤੋਂ ਉਹ ਰਹਿ ਗਿਆ, ਉਹ ਦੱਸਿਆ ਨਹੀਂ। 2010 ਦੇ ਵਿੱਚ ਜਿਹੜਾ ਸਿਮਰਜੀਤ ਸਿੰਘ ਆ, ਇਸ ਨੇ US ਸਿਟੀਜ਼ਨਸ਼ਿਪ ਲੈਣੀ ਚਾਹੀ। ਉਹਨਾਂ ਫਾਰਮਸ ਦੇ ਉੱਤੇ ਵੀ ਅਸਾਈਲਮ ਦੇ ਬਾਰੇ ਇਸਨੇ ਜਾਣਕਾਰੀ ਨਹੀਂ ਸੀ ਦਿੱਤੀ। ਸੋ ਹੁਣ ਕਹਿੰਦੇ ਆ ਵੀ ਜੇ ਇਹ ਦੋਸ਼ ਹੁਣ ਇਸਨੇ ਖੁਦ ਹੀ ਜਿਹੜੇ ਉਹ ਮੰਨ ਲਏ ਹੈਗੇ ਆ, ਗਿਲਟੀ ਕੀਤੀ ਆ ਵੀ ਮੈਂ ਇਹ ਫਰਾਡ ਕੀਤਾ ਨੈਚੁਰਲਾਈਜੇਸ਼ਨ ਦਾ, ਤਾਂ ਕਹਿੰਦੇ ਵੀ ਹੁਣ ਇਸ ਦੇ ਮੋਹਰੇ 10 ਸਾਲ ਦੀ ਸਜ਼ਾ, $2.5 ਲੱਖ ਦਾ ਜਿਹੜਾ ਉਹ ਜੁਰਮਾਨਾ ਆ ਉਹ ਹੋ ਸਕਦਾ ਆ। ਇੱਥੋਂ ਤੱਕ ਪਹਿਲੋਂ ਵੀ ਦੇਖਿਆ ਸੀ ਇੱਕ ਹੋਰ ਮਾਮਲੇ ਦੇ ਵਿੱਚ, ਇੱਕ ਹੋਰ ਪੰਜਾਬੀ ਸੀਗਾ ਜਿਸ ਦੀ ਨੈਚੁਰਲਾਈਜੇਸ਼ਨ ਆ ਉਸ ਨੂੰ ਰੱਦ ਕਰ ਦਿੱਤਾ ਗਿਆ ਸੀਗਾ। ਹੁਣ ਇਹ ਨਹੀਂ ਪਤਾ ਵੀ ਇਸ ਕੇਸ ਦੇ ਵਿੱਚ ਵੀ ਇਹ ਚੀਜ਼ ਹੋ ਸਕਦੀ ਆ ਕਿ ਨਹੀਂ। 14 ਜੂਨ ਨੂੰ ਹੁਣ ਇਸ ਨੂੰ ਅਦਾਲਤ ਮੂਹਰੇ ਪੇਸ਼ ਕੀਤਾ ਜਾਣਾ ਆ, ਜਿੱਥੇ ਜਿਹੜੇ ਡਿਸਟ੍ਰਿਕਟ ਜੱਜ ਗਲੈਨ ਸਡਬਾਈ ਉਹ ਇਸ ਨੂੰ ਸਜ਼ਾ ਜਿਹੜੀ ਉਹ ਸੁਣਾਉਣਗੇ, ਦੇਖਦੇ ਹੋਏ ਵੀ ਇਸਨੇ ਕਿਹੜੇ ਜੁਰਮ ਕੀਤੇ ਹੈਗੇ ਆ। ਸੋ ਬੀਤੇ ਸਮਿਆਂ ਦੇ ਵਿੱਚ ਆਪਾਂ ਦੇਖਦੇ ਜਿਹੜੇ ਉਹ ਰਹੇ ਆ ਹਰਜੋਤ ਸਿੰਘ ਜੀ, ਵੀ ਕਿਸ ਤਰੀਕੇ ਦੇ ਨਾਲ ਇਮੀਗ੍ਰੇਸ਼ਨ ਨੂੰ ਲੈ ਕੇ ਸ਼ਿਕੰਜੇ ਜਿਹੜੇ ਆ ਉਹ ਕੱਸੇ ਜਾ ਰਹੇ ਹੈਗੇ ਆ। ਇੱਕ ਵਿਸ਼ੇਸ਼ ਤੌਰ ਦੇ ਉੱਤੇ ਆਫਿਸ ਵੀ ਜਿਹੜਾ ਬਣਾਇਆ ਗਿਆ ਸੀ, ਜਿਸ ਦਾ ਕੰਮ ਹੀ ਇਹ ਸੀਗਾ ਵੀ ਜਿਹੜੇ ਵੀ ਸ਼ੱਕੀ ਕੇਸ ਆਉਂਦੇ ਨੇ ਨੈਚੁਰਲਾਈਜੇਸ਼ਨ ਦੇ, ਉਹਨਾਂ ਦੀ ਜਾਂਚ ਕੀਤੀ ਜਾਵੇ ਵੀ ਇਸ ਦੇ ਵਿੱਚ ਜਿਸ ਨੂੰ ਨੈਚੁਰਲਾਈਜੇਸ਼ਨ ਮਿਲੀ ਆ ਵੀ ਉਹਨੇ ਕੋਈ ਝੂਠ ਫਰੇਬ ਤਾਂ ਨਹੀਂ ਕੀਤਾ। ਜੀ, ਅਗਲੀ ਖਬਰ ਪਰ ਚਲੀਏ। IRS ਨੂੰ ਲੈ ਕੇ ਤੁਹਾਡੀ ਟੈਕਸ ਭਰਨ ਦੀ ਲਾਸਟ ਡੇਟ ਅਪ੍ਰੈਲ 15 ਹੁੰਦੀ ਹੈ, ਪਰ ਇਸ ਵਾਰੀ ਅਪ੍ਰੈਲ 18 ਕਰ ਦਿੱਤੀ ਗਈ ਹੈ ਕਿਉਂਕਿ ਵੀਕਐਂਡ ਤੇ ਆਉਂਦਾ ਹੈਗਾ 15 ਤਰੀਕ। ਸੋ 2021 ਦੇ ਫੈਡਰਲ ਟੈਕਸ ਰਿਟਰਨ ਅਪ੍ਰੈਲ 18 ਤੱਕ ਭਰ ਸਕਦੇ ਆ, ਤੇ ਤੁਸੀਂ $1400 ਵੀ ਕਲੇਮ ਕਰ ਸਕਦੇ ਥਰਡ ਸਟਿਮੂਲਸ ਪੇਮੈਂਟ ਜਿਨ੍ਹਾਂ ਨੂੰ ਨਹੀਂ ਮਿਲੀ ਹੈਗੀ। ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਇਹ ਪੇਮੈਂਟ ਗਵਰਨਮੈਂਟ ਨੇ ਭੇਜਣੀ ਸੀ, ਪਰ ਬਹੁਤ ਸਾਰੇ ਲੋਕਾਂ ਨੂੰ ਮਿਸ ਹੋ ਗਈ। ਜੇ ਤੁਹਾਨੂੰ ਨਹੀਂ ਪੇਮੈਂਟ ਮਿਲੀ, ਆਪਣੇ ਟੈਕਸ ਵਾਲੇ ਦੇ ਨਾਲ ਗੱਲਬਾਤ ਕਰੋ ਤੇ ਉਸ ਟਾਈਮ ਦੇ ਉੱਤੇ ਜਦੋਂ ਟੈਕਸ ਫਾਈਲ ਕਰਨਾ ਹੈਗਾ ਉਹ ਫਾਈਲ ਕਰ ਸਕਦੇ ਆ। ਸੋ ਜੇ $1400 ਪਰ ਪਰਸਨ ਆ, 4 ਮੈਂਬਰ ਹੈਗੇ ਘਰ ਦੇ, ਤਾਂ $5600 ਬਣਦਾ ਹੈਗਾ। ਸੋ ਪਹਿਲਾਂ ਇਹਦੇ ਬਾਰੇ ਕੀ ਗਾਈਡਲਾਈਨਸ ਆ, ਬਹੁਤ ਵਾਰ ਆਪਾਂ ਦੱਸਿਆ ਵੀ 75,000 ਤੋਂ ਥੱਲੇ ਇੱਕ ਜਣੇ ਦੀ ਇਨਕਮ ਜਾਂ 1.5 ਲੱਖ ਤੋਂ ਥੱਲੇ 2 ਜਣਿਆਂ ਦੀ ਇਨਕਮ ਆ, ਉਹਨਾਂ ਨੂੰ ਤੇ ਉਹਨਾਂ ਦੇ ਬੱਚਿਆਂ ਨੂੰ ਇਹ ਜਿਹੜੇ ਪੈਸੇ ਆ ਉਹ ਮਿਲ ਸਕਦੇ ਹੈਗੇ। ਜੀ ਬਿਲਕੁਲ। ਹਰਜੋਤ ਸਿੰਘ ਜੀ, ਸਵੇਰੇ ਆਪਾਂ ਖਬਰ ਸਾਂਝੀ ਕੀਤੀ ਸੀ ਯੂਕਰੇਨ ਦੇ ਟ੍ਰੇਨ ਸਟੇਸ਼ਨ ਦੇ ਉੱਤੇ ਕਥਿਤ ਤੌਰ ਦੇ ਉੱਤੇ ਯੂਕਰੇਨੀਅਨ ਅਧਿਕਾਰੀਆਂ ਦੇ ਦੁਆਰਾ ਕਿਹਾ ਜਾ ਰਿਹਾ ਵੀ ਰੂਸ ਨੇ ਹਮਲਾ ਕੀਤਾ ਆ। ਕਹਿੰਦੇ ਵੀ ਇਸ ਏਅਰ ਸਟ੍ਰਾਈਕ ਮਿਜ਼ਾਈਲ ਹਮਲੇ ਦੇ ਵਿੱਚ ਹੁਣ ਤੱਕ 52 ਲੋਕ ਮਰ ਚੁੱਕੇ ਆ। ਇਹ ਕਹਿੰਦੇ ਵੀ ਕਾਫੀ ਭੀੜ ਸੀਗੀ ਉਸ ਟ੍ਰੇਨ ਸਟੇਸ਼ਨ ਦੇ ਉੱਤੇ, ਜਿੱਥੋਂ ਲੋਕ ਛੱਡ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਾਣਾ ਚਾਹੁੰਦੇ ਸੀਗੇ, ਪਰ ਰੂਸ ਨੇ ਕਹਿੰਦੇ ਆ ਵੀ ਇਹਨਾਂ ਉੱਤੇ ਹਮਲਾ ਕਰ ਦਿੱਤਾ। 6 ਹਫ਼ਤੇ ਹੋ ਗਏ ਨੇ ਯੂਕਰੇਨ ਦੇ ਉੱਤੇ ਇਨਵੇਜਨ ਕੀਤਿਆਂ ਨੂੰ ਰੂਸ ਦੇ ਦੁਆਰਾ, ਤੇ ਕ੍ਰਾਮਾਟੋਰਸਕ ਜਿਹੜਾ ਸਟੇਸ਼ਨ ਸੀਗਾ ਇੱਥੇ ਦਾ, ਉੱਥੇ ਹਮਲਾ ਕੀਤਾ ਗਿਆ। ਰੂਸ ਦੇ ਦੁਆਰਾ ਜਿਹੜੀ ਮਿਜ਼ਾਈਲ ਇੱਥੇ ਸੁੱਟੀ ਗਈ ਆ ਉਸ ਦੇ ਉੱਤੇ ਲਿਖਿਆ ਸੀ ਫਾਰ ਦਾ ਚਿਲਡਰਨ। ਸੋ ਕਹਿੰਦੇ ਆ ਵੀ ਰੂਸ ਦੇ ਵਿੱਚ ਇੱਕ ਨੈਰੇਟਿਵ ਇਸ ਟਾਈਮ ਸਿਰਜਿਆ ਜਾ ਰਿਹਾ ਆ ਵੀ ਯੂਕਰੇਨ ਦੇ ਦੁਆਰਾ ਤਸ਼ੱਦਦ ਕੀਤੇ ਜਾ ਰਹੇ ਆ ਰੂਸੀ ਜਿਹੜੇ ਆ ਨਿਆਣਿਆਂ ਦੇ ਉੱਤੇ, ਜਿਸ ਦੇ ਜਵਾਬੀ ਕਾਰਵਾਈ ਦੇ ਵਿੱਚ ਇਹ ਹਮਲਾ ਕੀਤਾ ਗਿਆ ਆ। ਸੋ ਉੱਦਾਂ ਰੂਸ ਨੇ ਅਧਿਕਾਰਤ ਤੌਰ ਦੇ ਉੱਤੇ ਇਸ ਹਮਲੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਆ। ਸੋ ਕਹਿੰਦੇ ਵੀ ਉਹ ਜ਼ੈਲੈਂਸਕੀ ਹੁਣਾਂ ਦੇ ਮੁਤਾਬਕ 4000 ਸਿਵਿਲੀਅਨ ਉਸ ਮੌਕੇ ਸਟੇਸ਼ਨ ਦੇ ਵਿੱਚ ਤੇ ਉਸਦੇ ਇਰਦ ਗਿਰਦ ਮੌਜੂਦ ਸੀ। ਜੀ, ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲੇ ਆ, ਤੇ ਇਕਨੋਮੀ ਦੀ ਗੱਲਬਾਤ ਕਰਦੇ ਜਾਈਏ। ਜੀ, ਡਾਓ ਜੋਨਸ ਦੇ ਵਿੱਚ ਅੱਜ 138 ਪੁਆਇੰਟਾਂ ਦਾ ਵਾਧਾ ਦਰਜ ਹੋਇਆ, 34,721 ਤੇ ਬੰਦ ਹੋਈ। S&P 12 ਪੁਆਇੰਟ ਗਿਰ ਕੇ 4488 ਤੇ ਬੰਦ ਹੋਇਆ। ਨੈਸਡੈਕ 186 ਪੁਆਇੰਟ ਡਿੱਗਾ, 13,711 ਤੇ ਬੰਦ ਹੋਇਆ। ਸੋਨੇ ਦਾ ਭਾਅ $1,950 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $97 ਪ੍ਰਤੀ ਬੈਰਲ ਚੱਲ ਰਹੀ ਆ, ਤੇ 10 ਈਅਰ ਯੀਲਡ 2.7% ਦੇ ਉੱਤੇ, ਤੇ ਬਿਟਕੋਇਨ 42,448 US ਡਾਲਰ ਦੇ ਬਰਾਬਰ ਚੱਲ ਰਿਹਾ ਹੈ। ਜੀ, ਇੱਕ US ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 86 ਪੈਸੇ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਰਾਜਕਰਮਵੀਰ ਸਿੰਘ ਵੱਲੋਂ
ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।